पंजाब पुलिस दा कोई अफसर ओदी तफ्तीश नहीं सी फड़दा। आतिफ चौधरी दा MAO कॉलेज नाल की ताल्लुक सी? अरशद अमीन चौधरी नाल आतिफ चौधरी दी दुश्मनी किवें पई? आतिफ चौधरी ने अदाकारा रीमा दे घर उत्ते फायरिंग क्यों कीती? खासादार फोर्स नूं पंजाब विचों किन्ने अप्रोच कीता ते इहनूं इहदे अंजाम तੀਕਰ अपनाया? ये सारा कुछ दसांगा मैं अज दे विलाग विच। अस्सलाम वालेकुम नाज़रीन, बुलेखा टीवी दे नाल मैं आज़म तौकीर। नाज़रीन, एक दौर सी जदों ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਤਾਲਬ ਇਲਮ ਸਿਆਸਤ ਬੜੇ ਅਰੂਜ ਤੇ ਹੁੰਦੀ ਸੀ। ਇਹ ਸਿਆਸਤ ਨੇ ਕਈ ਲੀਡਰ ਵੀ ਪੈਦਾ ਕੀਤੇ ਤੇ ਬਹੁਤੇ ਬਦਮਾਸ਼ ਪੈਦਾ ਕੀਤੇ, ਜਿਨ੍ਹਾਂ ਲੀਡਰ ਬਣਨ ਦੀ ਬਜਾਏ, ਜਿਨ੍ਹਾਂ ਪੜ੍ਹਨ ਲਿਖਣ ਦੀ ਬਜਾਏ ਜੁਰਮ ਦੀ ਦੁਨੀਆ ਨੂੰ ਅਪਣਾ ਲਿਆ। ਲੇਕਿਨ ਉਹਨਾਂ ਜੁਰਮ ਦੀ ਦੁਨੀਆ ਦੇ ਵਿੱਚ ਏਡਾ ਕੁ ਵੱਡਾ ਨਾਂ ਕਮਾਇਆ ਕਿ ਉਹ ਕਈ ਸਿਆਸਤਦਾਨਾਂ ਦੇ ਹਿੱਸੇ ਵੀ ਨਹੀਂ ਆਇਆ। ਇਹ ਵੱਖਰੀ ਗੱਲ ਹੈ ਕਿ ਉਹ ਨਾਂ ਜਿਹੜਾ ਹੈਗਾ ਉਹ ਬਦਨਾਮੀ ਦਾ ਨਾਂ ਸੀ। ਜਿਵੇਂ ਉਰਦੂ ਵਿੱਚ ਕਹਿੰਦੇ ਨੇ ਜੀ ਕਿ ਬਦਨਾਮ ਜੋ ਹੋਣਗੇ ਤਾਂ ਕਿਆ ਨਾਮ ਨਾ ਹੋਗਾ। ਸੋ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗਾ ਵਾਂ ਉਹ ਇੰਜ ਦੇ ਇੱਕ ਡਾਨ ਆਫ ਪੰਜਾਬ ਦੀ ਹੈ, ਜਿਹਦਾ ਤਾਲੁਕ ਇੱਕ ਤਾਲਬ ਇਲਮ ਸਿਆਸਤ ਦੇ ਨਾਲ ਸੀ। ਲੇਕਿਨ ਮਜ਼ੇ ਦੀ ਗੱਲ ਇਹ ਵੇ ਕਿ ਉਹ ਜਿਹੜੀ ਤਨਜ਼ੀਮ ਸੀ ਤਲਬਾ ਦੀ, ਉਹਦੇ ਨਾਲ ਉਹਦਾ ਸਿਰਫ ਤਾਲੁਕ ਸੀ, ਉਸ ਕਾਲਜ ਦਾ ਉਹ ਕਦੀ ਵੀ ਸਟੂਡੈਂਟ ਨਹੀਂ ਰਿਹਾ, ਇਸ ਵਾਸਤੇ ਕਿ ਉਹ ਪੜ੍ਹਿਆ ਲਿਖਿਆ ਹੀ ਨਹੀਂ ਸੀ। ਇੱਕ ਦੋ ਜਮਾਤਾਂ ਉਹ ਪੜ੍ਹਿਆ ਸੀ, ਸੋ ਕਾਲਜ ਉਹ ਕਿਵੇਂ ਜਾ ਸਕਦਾ ਸੀ। ਇਸ ਡਾਨ ਦਾ ਨਾਂ ਹੈ ਆਤਿਫ ਚੌਧਰੀ। ਆਤਿਫ ਚੌਧਰੀ ਉਹ ਵਾਹਿਦ ਬੰਦਾ ਹੈ ਜਿਹਦੇ ਉੱਤੇ ਉਹਦੇ ਨਾਂ ਨਾਲ ਵੀ ਇੱਕ ਫਿਲਮ ਬਣੀ ਜਿਹਦਾ ਨਾਂ ਆਤਿਫ ਚੌਧਰੀ ਹੈ। ਮੁਹੰਮਦ ਰਾਣਾ ਉਹਦਾ ਹੀਰੋ ਹੈਗਾ। ਉਸ ਤੋਂ ਇਲਾਵਾ ਵੀ ਕਈ ਫਿਲਮਾਂ ਦੇ ਵਿੱਚ ਬਤੌਰੇ ਕਿਰਦਾਰ ਉਹਨੂੰ ਵਿਖਾਇਆ ਗਿਆ। ਕਦੀ ਉਹ ਕਿਸੇ ਵਿਲਨ ਦੇ ਨਾਲ ਤੇ ਕਦੀ ਕਿਸੇ ਉਹ ਹੀਰੋ ਦਾ ਦੋਸਤ ਬਣ ਕੇ ਵਿਖਾਇਆ ਗਿਆ। ਨਾਜ਼ਰੀਨ, ਆਤਿਫ ਚੌਧਰੀ ਅਰੂਸਲ ਬਲਾਦ ਯਾਨੀ ਲਾਹੌਰ ਦਾ ਇੱਕ ਮਸ਼ਹੂਰ ਇਲਾਕਾ ਹੈ ਲੋਹਾਰੀ, ਉਹਦੇ ਵਿੱਚ ਪੈਦਾ ਹੋਇਆ। ਪੜ੍ਹ ਲਿਖ ਨਾ ਸਕਿਆ, ਮਾਪਿਆਂ ਦਾ ਕੱਲਾ ਕੱਲਾ ਪੁੱਤਰ ਸੀ। ਅੱਛਾ, ਲੋਹਾਰੀ ਦਾ ਇਲਾਕਾ ਉਸ ਸਮੇਂ ਬਦਮਾਸ਼ਾਂ ਦਾ ਗੜ੍ਹ ਸਮਝਿਆ ਜਾਂਦਾ ਸੀ। ਉਹਦੀ ਵਜ੍ਹਾ ਇਹ ਸੀ ਕਿ ਉੱਥੇ ਬਹੁਤ ਸਾਰੇ ਬਦਮਾਸ਼ ਜਿਹੜੇ ਨੇ ਲੋਹਾਰੀ ਦੇ ਵਿੱਚ ਪੈਦਾ ਹੋਏ, ਔਰ ਉਹ ਕੋਈ ਛੋਟੇ ਬਦਮਾਸ਼ ਨਹੀਂ ਸੀ, ਸਾਰੇ ਦੇ ਸਾਰੇ ਨਾਮਵਰ ਲੋਕ ਸਨ, ਜਿਨ੍ਹਾਂ ਦੇ ਵਿੱਚ ਚੰਦ ਇੱਕ ਨਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਕਿ ਬਿੱਲਾ ਚਮਕਤੀ ਤਲਵਾਰ, ਇਹ ਵੀ ਉੱਥੇ ਦਾ ਰਹਿਣ ਵਾਲਾ ਸੀ, ਸ਼ਾਲੂ, ਬਿੱਲਾ ਸ਼ਕੂਰੇ ਵਾਲਾ, ਪੀਚੀ, ਨਾਦੂ, ਨਾਨੀ ਤੇ ਹੋਰ ਖਬਰੇ ਕਿੰਨੇ ਕੁ ਬਦਮਾਸ਼ ਨੇ ਜਿਹੜੇ ਲੋਹਾਰੀ ਦੇ ਵਿੱਚ ਹੀ ਰਹਿੰਦੇ ਸਨ। ਆਤਿਫ ਚੌਧਰੀ ਦੀ ਆਤਿਫ ਚੌਧਰੀ ਉਹਨਾਂ ਲੋਹਾਰੀ ਦੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਵੱਡਾ ਹੋਇਆ, ਔਰ ਉਹ ਕਹਿੰਦੇ ਨੇ ਕਿ ਜੇ ਲੋਹਾਰਾਂ ਦੇ ਦੁਕਾਨ ਵਿੱਚ ਬਵੀਏ ਤੇ ਕੱਪੜੇ ਲਾਜ਼ਮੀ ਸੜਦੇ ਨੇ। ਸੋ ਇਹੋ ਹੀ ਕੰਮ ਆਤਿਫ ਚੌਧਰੀ ਨਾਲ ਵੀ ਹੋਇਆ। ਸਾਰੇ ਇਲਾਕੇ ਵਿੱਚ ਬਦਮਾਸ਼ਾਂ ਨੂੰ ਵੇਖ ਕੇ ਤੇ ਉਹਦਾ ਵੀ ਦਿਲ ਕੀਤਾ ਕਿ ਮੈਂ ਵੀ ਬਦਮਾਸ਼ੀ ਦੀ ਲਾਈਨ ਵਿੱਚ ਆਵਾਂ। ਸੋ ਉਹ ਸੋਬਤ ਪਾਰੋਂ ਇਹਨਾਂ ਬਦਮਾਸ਼ਾਂ ਕੋਲ ਉੱਠਣ ਬੈਠਣ ਪਾਰੋਂ ਆਤਿਫ ਚੌਧਰੀ ਵੀ ਜੁਰਮ ਦੀ ਦੁਨੀਆ ਵੱਲ ਆ ਗਿਆ ਤੇ ਉਹਨੇ ਸ਼ੁਰੂ ਦੇ ਵਿੱਚ ਡਕੈਤੀਆਂ ਸ਼ੁਰੂ ਕਰ ਦਿੱਤੀਆਂ, ਵਾਰਦਾਤਾਂ ਕਰਦਾ ਰਿਹਾ। ਫਿਰ ਉਹਦਾ ਤਾਲਬ ਇਲਮਾਂ ਨਾਲ ਤਾਲਕ ਬਣਦਾ ਹੈ, ਜਿਨ੍ਹਾਂ ਦਾ ਤਾਲਕ ਸੀ MAO ਕਾਲਜ ਨਾਲ। ਉਹ MAO ਕਾਲਜ ਆ ਵੜਦਾ ਵੇ। ਉੱਥੇ ਉਦੋਂ ਜਿਹੜਾ ਬੰਦਾ ਤਾਲਬ ਇਲਮ ਸਿਆਸਤ ਦੇ ਵਿੱਚ ਰਾਜ ਕਰ ਰਿਹਾ ਸੀ ਉਹਦਾ ਨਾਂ ਸੀ ਆਬਿਦ ਚੌਧਰੀ। ਆਬਿਦ ਚੌਧਰੀ ਤੱਕ ਰਸਾਈ ਹੋਈ, ਉਹਦੇ ਨਾਲ ਦੋਸਤੀ ਹੋਈ। ਹੁਣ ਇਹਨੂੰ ਇੱਕ ਪ੍ਰੋਟੈਕਟਰ ਵੀ ਮਿਲ ਚੁੱਕਿਆ ਸੀ, ਯਾਨੀ ਆਬਿਦ ਚੌਧਰੀ। ਇਹ ਕੋਈ ਵੀ ਵਾਰਦਾਤ ਕਰਦਾ ਤੇ ਹਟ ਕੇ MAO ਕਾਲਜ ਦੇ ਵਿੱਚ ਆ ਜਾਂਦਾ, ਔਰ ਲੋਕੀ ਇਹਨੂੰ ਇਹੀ ਸਮਝਦੇ ਸਨ ਕਿ ਇਹ MAO ਕਾਲਜ ਦਾ ਸਟੂਡੈਂਟ ਹੈ, ਕਿਉਂਕਿ ਜ਼ਾਹਿਰ ਹੈ ਇਹਦੀ ਵੀ ਏਜ ਉਹੀ ਸੀ ਜਿਹੜੀ ਉੱਥੇ ਦੇ ਤਾਲਬ ਇਲਮਾਂ ਦੀ ਸੀ। ਸੋ ਇਹ ਉਹਦੀ ਅੱਛੀ ਪਨਾਹਗਾਹ ਬਣ ਗਈ। ਜਦੋਂ ਇਹ MAO ਕਾਲਜ ਦੇ ਵਿੱਚ ਵੜ ਜਾਂਦਾ ਵੇ, ਉਸ ਤੋਂ ਬਾਅਦ ਇਹਨੇ ਉੱਥੇ ਆਪਣਾ ਗੈਂਗ ਬਣਾ ਲਿਆ, ਔਰ ਉਸ ਗੈਂਗ ਦੇ ਵਿੱਚ ਜਿੰਨੇ ਲੋਕ ਸਨ ਉਹ ਸਾਰੇ ਦੇ ਸਾਰੇ ਬੜੇ ਮਸ਼ਹੂਰ ਲੋਕ ਨੇ, ਜਿਨ੍ਹਾਂ ਵਿੱਚ ਆਗਾ ਨਵੀਦ, ਅਸਦ ਪੈਂਸ ਵੀ ਸ਼ਾਮਿਲ ਸਨ। ਸੋ ਇਹ ਜਦੋਂ ਗੈਂਗ ਬਣ ਜਾਂਦਾ ਵੇ ਤੇ ਸਰਪ੍ਰਸਤੀ ਇਹਨਾਂ ਦੀ ਹੁਣ ਕਰ ਰਿਹਾ ਆਬਿਦ ਚੌਧਰੀ, ਕਿਉਂਕਿ ਸਟੂਡੈਂਟ ਲੀਡਰ ਸੀ ਔਰ ਬੜਾ ਨਾਂ ਸੀ ਉਹਦਾ। ਤੋ ਇਸ ਗੈਂਗ ਨੇ ਹੁਣ ਡਕੈਤੀਆਂ ਦੇ ਨਾਲ ਨਾਲ ਇੱਕ ਹੋਰ ਕੰਮ ਸ਼ੁਰੂ ਕਰ ਦਿੱਤਾ, ਉਹ ਸੀ ਪੱਥਾ ਵਸੂਲੀ ਦਾ। ਇਹਨਾਂ ਲਾਹੌਰ ਦੇ ਮੁਖਤਲਿਫ ਇਲਾਕਿਆਂ ਵਿੱਚੋਂ ਪੱਥਾ ਲੈਣਾ ਸ਼ੁਰੂ ਕਰ ਦਿੱਤਾ। ਨਾਲ ਹੀ ਇਸ ਗੈਂਗ ਦੇ ਉੱਤੇ ਪਰਚਿਆਂ ਦੀਆਂ ਲਾਈਨਾਂ ਲੱਗਣ ਲੱਗ ਪਈਆਂ। ਇੱਕ ਵਾਰੀ ਇਸ ਗੈਂਗ ਨੇ ਯਾਨੀ ਆਤਿਫ ਚੌਧਰੀ ਹੋਰਾਂ ਵੱਧ ਤਰੋੜ ਦਾ ਇੱਕ ਤਾਜਰ ਸੀ, ਉਹਦੇ ਕੋਲੋਂ ਭੱਥਾ ਮੰਗਿਆ। ਉਹਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਹਦੇ ਜ਼ਿਹਨ 'ਚ ਇਹ ਸੀ ਕਿ ਉਹ ਲੌਂਡੇ ਲਪਾੜੇ ਨੇ, ਔਰ ਮੈਂ ਹੁਣ ਇਹ ਜਿਹੜਾ ਵੀ ਮੈਨੂੰ ਫੋਨ ਕਰ ਦੇਵੇ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹਨੂੰ ਚੁੱਪ ਕਰਕੇ ਪੈਸੇ ਦੇ ਦਿਆ। ਔਰ ਪੈਸੇ ਦੇਣਾ ਯਕੀਨਨ ਏਡਾ ਸੌਖਾ ਕੰਮ ਹੀ ਨਹੀਂ ਹੈਗਾ। ਕਿਸੇ ਦੀ ਹੱਕ ਹਲਾਲ ਦੀ ਕਮਾਈ ਹੈ ਤੇ ਕੋਈ ਬੰਦਾ ਤੁਹਾਨੂੰ ਫੋਨ ਕਰਕੇ ਕਵੇ ਕਿ ਇੰਨੇ ਪੈਸੇ ਮੈਨੂੰ ਭੇਜ ਨਹੀਂ ਤੇ ਤੈਨੂੰ ਮੈਂ ਮਾਰ ਦਿਆਂਗਾ, ਤੁਸੀਂ 100 ਵਾਰੀ ਸੋਚੋਗੇ। ਖੈਰ, ਜਦੋਂ ਉਹਨੇ ਇਨਕਾਰ ਕਰ ਦਿੱਤਾ ਤੇ ਆਤਿਫ ਚੌਧਰੀ ਤੇ ਇਹਦੇ ਗੈਂਗ ਨੇ ਦੂਜੇ ਦਿਨ ਜਾ ਕੇ ਉਹਦੇ ਉੱਤੇ ਹਮਲਾ ਕਰ ਦਿੱਤਾ, ਉਸ ਤਾਜਰ ਦੇ ਉੱਤੇ।
उस हमले दे विच ਉਹ ਤਾਜਰ ਜਿਹੜਾ ਹੈਗਾ ਉਹ ਆਪ ਤੇ ਬਚ ਗਿਆ, ਲੇਕਿਨ ਉਹਦਾ ਇੱਕ ਸਾਥੀ ਜਿਹੜਾ ਹੈਗਾ ਉਹ ਕਤਲ ਹੋ ਗਿਆ। ਇਹਦਾ ਪਰਚਾ ਵੀ ਆਤਫ ਚੌਧਰੀ ਤੇ ਇਸ ਗੈਂਗ ਦੇ ਉੱਤੇ ਹੋ ਗਿਆ। ਫਿਰ ਇਸੇ ਹੀ ਗੈਂਗ ਨੇ ਰਿਵਾਜ਼ ਗਾਰਡਨ ਦੇ ਵਿੱਚ ਇੱਕ ਪ੍ਰੋਫੈਸਰ ਰਿਹਾਇਸ਼ ਪਜ਼ੀਰ ਸੀ ਔਰ ਉਹਦੇ ਕੋਲੋਂ ਇਹਨਾਂ ਜੱਗਾ ਮੰਗ ਲਿਆ। ਜਦੋਂ ਉਹਦੇ ਕੋਲੋਂ ਇਹਨਾਂ ਭੱਥਾ ਮੰਗ ਲਿਆ, ਇਹਨੇ ਕਿਹਾ ਕਿ ਕੱਲ ਰਾਤ 8 ਵਜੇ ਤੇਰੇ ਘਰ ਅਸੀਂ ਆਉਣਾ ਹੈ, ਭੱਥਾ ਜਿਹੜਾ ਹੈਗਾ ਨਾ ਭੱਥੇ ਦੀ ਰਕਮ ਉਹ ਤੂੰ ਤਿਆਰ ਰੱਖੀ। ਖੈਰ ਪ੍ਰੋਫੈਸਰ ਸਾਹਿਬ ਜਿਹੜੇ ਨੇ ਉਹਨਾਂ ਇੱਕ DSP ਕੈਪਟਨ ਜ਼ੁਬੈਰ ਸਾਹਿਬ ਸਨ, ਉਹਨਾਂ ਨਾਲ ਰਾਬਤਾ ਕੀਤਾ ਔਰ ਉਹਨਾਂ ਨੇ ਦੱਸਿਆ ਕਿ ਇਹ ਸੂਰਤ ਹਾਲ ਹੈ, ਇਸ ਨਾਂ ਦਾ ਕੋਈ ਬਦਮਾਸ਼ ਹੈ ਔਰ ਉਹ ਮੇਰੇ ਕੋਲ ਜੱਗਾ ਮੰਗ ਰਿਹਾ ਵੇ। ਖੈਰ ਉਹਨਾਂ ਆਬਦ ਬਾਕਸਰ ਨੂੰ ਕਿਹਾ ਕਿ ਜਾ ਇਹ ਸੂਰਤ ਹਾਲ ਵੇਖ ਕੀ ਹੈ। ਆਬਦ ਬਾਕਸਰ ਜਿਹੜਾ ਹੈਗਾ ਉਸ ਸ਼ਾਮ ਉਸ ਪ੍ਰੋਫੈਸਰ ਦੇ ਘਰ ਚਲਾ ਜਾਂਦਾ ਵੇ ਔਰ ਉਹ ਜੇ ਉੱਥੇ ਹੀ ਹੈ ਤੇ ਠੀਕ 8 ਵਜੇ ਗੱਡੀ ਆਉਂਦੀ ਹੈ ਜਿਹਦੇ ਵਿੱਚ ਆਤਫ ਚੌਧਰੀ ਤੇ ਹੋਰ ਉਹਦੇ ਨਾਲ ਸਾਥੀ ਆਗਾ ਨਵੀਦ ਔਰ ਅਸਦ ਪ੍ਰਿੰਸ ਹੋਰੀ ਉਹਦੇ ਨਾਲ ਨੇ। ਤੋ ਉਹ ਜਦੋਂ ਆਉਂਦੇ ਨੇ ਆ ਕੇ ਆਤਫ ਆ ਕੇ ਤੇ ਉਹਦਾ ਦਰਵਾਜ਼ਾ ਖੜਕਾਉਂਦੇ ਨੇ, ਆ ਕੇ ਬੈਲ ਦਿੰਦੇ ਨੇ ਪ੍ਰੋਫੈਸਰ ਦੇ ਘਰ ਦੀ। ਆਬਦ ਬਾਕਸਰ ਪ੍ਰੋਫੈਸਰ ਨੂੰ ਕਹਿੰਦਾ ਕਿ ਚੁੱਪ ਕਰਕੇ ਜਿਹੜੀ ਇਹਨਾਂ ਰਕਮ ਮੰਗੀ ਹੈ ਨਾ ਉਹ ਤੋਂ ਅੱਧੀ ਰਕਮ ਜਿਹੜੀ ਦੇ ਦੇ ਤੇ ਅੱਧੀ ਰਕਮ ਦਾ ਕੱਲ ਦਾ ਵਾਅਦਾ ਕਰ ਲੈ, ਕਿਉਂਕਿ ਅੱਜ ਅਸੀਂ ਤਿਆਰੀ ਨਹੀਂ ਕੀਤੀ ਹੋਈ, ਲਿਹਾਜ਼ਾ ਇਹ ਕੱਲ ਆਣਗੇ ਤੇ ਅਸੀਂ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਖੈਰ ਉਹਨੇ ਇੰਝ ਹੀ ਕੀਤਾ, ਅੱਧੀ ਰਕਮ ਦਿੱਤੀ ਉਸ ਪ੍ਰੋਫੈਸਰ ਨੇ, ਤੇ ਨਾਲ ਹੀ ਕਿਹਾ ਕਿ ਮੇਰੇ ਕੋਲੋਂ ਬੰਦੋਬਸਤ ਨਹੀਂ ਹੋ ਸਕਿਆ ਤੇ ਤੁਸੀਂ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਬੇਸ਼ੱਕ ਕੱਲ ਆ ਜਾਓ ਤੇ ਮੈਂ ਦੂਜੀ ਰਕਮ ਵੀ ਤਿਆਰ ਕਰ ਰੱਖਾਂਗਾ। ਖੈਰ ਇਹਨਾਂ ਉਹ ਅੱਧੀ ਰਕਮ ਲਈ ਤੇ ਉੱਥੋਂ ਇਹ ਚਲੇ ਜਾਂਦੇ ਨੇ। ਫਿਰ ਜਨਾਬ ਅਲੀ ਇਹ ਇੰਨੇ ਕੁ ਨਡਰ ਬੇਬਾਕ ਔਰ ਯਾਰੀ ਇਹਨਾਂ ਦਾ ਇਹੋ ਹੀ ਕੰਮ ਸੀ, ਹੋਰ ਤੇ ਇਹਨਾਂ ਨੂੰ ਕੰਮ ਕੋਈ ਨਹੀਂ ਸੀ। ਇਹ ਦੂਜੀ ਰਾਤ ਸ਼ਾਮ ਨੂੰ 8 ਵਜੇ ਫਿਰ ਰਿਵਾਜ਼ ਗਾਰਡਨ ਪਹੁੰਚ ਜਾਂਦੇ ਨੇ। ਉਦੋਂ ਇਹਨਾਂ ਦੇ ਵਿੱਚ ਸ਼ਾਮਿਲ ਨੇ ਆਤਫ ਚੌਧਰੀ ਸ਼ਾਮਿਲ ਹੈ, ਆਗਾ ਨਵੀਦ ਸ਼ਾਮਿਲ ਹੈ, ਅਸਦ ਪ੍ਰਿੰਸ ਸ਼ਾਮਿਲ ਹੈ। ਅੱਛਾ ਇਹ ਫਿਰ ਉੱਥੇ ਪਹੁੰਚ ਜਾਂਦੇ ਨੇ। ਹੁਣ ਜਦੋਂ ਇਹ ਜਾਂਦੇ ਨੇ ਇਹਨਾਂ ਤੋਂ ਪਹਿਲੇ ਆਬਦ ਬਾਕਸਰ ਜਿਹੜਾ ਹੈਗਾ ਉਹ ਇਹਨਾਂ ਨੂੰ ਥੜਾ ਦੇ ਕੇ ਪੂਰਾ ਇੰਤਜ਼ਾਮ ਕਰਕੇ ਤਿਆਰੀ ਕਰਕੇ ਬੈਠਾ ਸੀ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਅੱਛਾ ਇਹ ਜੋ ਹੀ ਉੱਥੇ ਜਾਂਦੇ ਨੇ ਤੇ ਇੱਕ ਵਾਕਿਆ ਹੋ ਜਾਂਦਾ। ਵਾਕਿਆ ਕੀ ਹੋ ਜਾਂਦਾ? ਉਹ ਸ਼ਬੇ ਬਰਾਤ ਸੀ ਉਸ ਰਾਤ ਔਰ ਕਿਸੇ ਨੇ ਗਾਲਬਨ ਉਸ ਮੁਹੱਲੇ ਵਿੱਚ ਫਾਇਰਿੰਗ ਕਰ ਦਿੱਤੀ ਹੋਏਗੀ, ਕਿਉਂਕਿ ਉਦੋਂ ਅਜੇ ਅਸਲੇ ਦਾ ਜਿਹੜਾ ਚਲਾਣਾ ਇਹਦੇ ਉੱਤੇ ਇੰਨੀਆਂ ਪਾਬੰਦੀਆਂ ਨਹੀਂ ਸਨ ਹੁੰਦੀਆਂ। ਲੋਕ ਇੰਜ ਦੇ ਖੁਸ਼ੀ ਦੇ ਮੌਕੇ ਉੱਤੇ ਫਾਇਰਿੰਗ ਵੀ ਕਰਦੇ ਸਨ, ਪਟਾਖੇ ਵਗੈਰਾ ਵੀ ਛੱਡੇ ਜਾਂਦੇ ਸਨ। ਕਿਸੇ ਨੇ ਪਟਾਖਾ ਛੱਡਿਆ ਜਾਂ ਫਾਇਰਿੰਗ ਕੀਤੀ, ਇਹਨਾਂ ਸਮਝਿਆ ਕਿ ਸਾਡੇ ਉੱਤੇ ਹਮਲਾ ਹੋ ਗਿਆ, ਲਿਹਾਜ਼ਾ ਇਹਨਾਂ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਆਤਫ ਚੌਧਰੀ ਹੋਰਾਂ ਵੀ। ਆਤਫ ਚੌਧਰੀ ਗੱਡੀ 'ਚ ਬੈਠਾ ਸੀ, ਦੂਜੇ ਨਾਲ ਦੇ ਪ੍ਰੋਫੈਸਰ ਦੇ ਘਰ ਦੇ ਸਾਹਮਣੇ ਸਨ। ਅੰਦਰੋਂ ਆਬਦ ਬਾਕਸਰ ਨੇ ਫਾਇਰਿੰਗ ਕਰ ਦਿੱਤੀ, ਬੜੀ ਸ਼ਦੀਦ ਫਾਇਰਿੰਗ ਹੋਈ ਜਿਹਦੇ ਵਿੱਚ ਆਗਾ ਨਵੀਦ ਜਿਹੜਾ ਹੈਗਾ ਉਹ ਸ਼ਦੀਦ ਜ਼ਖਮੀ ਹੋ ਗਿਆ ਤੇ ਆਬਦ ਆਪਣਾ ਆਤਫ ਚੌਧਰੀ ਵੀ ਜ਼ਖਮੀ ਹੋਇਆ, ਲੇਕਿਨ ਉੱਥੋਂ ਇਹ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਹ ਉੱਥੋਂ ਨੱਸ ਕੇ ਕਿੱਧਰ ਗਿਆ, ਕਿੰਨੀਆਂ ਇਹਨਾਂ ਰਸਤੇ 'ਚ ਗੱਡੀਆਂ ਤਬਦੀਲ ਕੀਤੀਆਂ, ਇੱਕ ਬੜੀ ਲੰਮੀ ਕਹਾਣੀ ਹੈ। ਕਿਉਂਕਿ ਅਗਰ ਮੈਂ ਸਿਰਫ ਇਹੀ ਕਹਾਣੀ ਤੁਹਾਨੂੰ ਦੱਸਣਾ ਸ਼ੁਰੂ ਕਰ ਦਿਆਂ ਕਿ ਉਸ ਸ਼ਾਮ ਨੂੰ ਜਿਵੇਂ ਨੱਸਿਆ ਵੇ ਉੱਥੋਂ ਔਰ ਕਿਹੜੇ ਪਾਸਿਓਂ ਜਾਂਦਾ ਗਿਆ, ਰਸਤੇ 'ਚ ਕਿੰਨੀਆਂ ਇਹਨਾਂ ਗੱਡੀਆਂ ਖੋਈਆਂ ਨੇ, ਰਸਤੇ 'ਚ ਕਿਹੜਾ ਇਹਨੂੰ DSP ਮਿਲਿਆ ਜਿਹੜਾ ਇਹਨੂੰ ਵੇਖ ਕੇ ਤੇ ਉਹਨੇ ਕਿਹਾ ਗੱਡੀ ਸਾਈਡ ਤੇ, ਉਹਨੇ ਡਰਾਈਵਰ ਨੂੰ ਕਿਹਾ ਗੱਡੀ ਸਾਈਡ ਤੇ ਲਾ ਲੈ, ਇਹਨੇ ਤੇ ਆਪਣੀ ਮੌਤ ਹੱਥਾਂ ਉੱਤੇ ਚੁੱਕੀ, ਇਹਦੇ ਸਾਹਮਣੇ ਨਹੀਂ ਆਉਣਾ ਚਾਹੀਦਾ ਸਾਨੂੰ, ਸਾਡੇ ਤੇ ਬੱਚੇ ਨੇ, ਸਾਨੂੰ ਮਰਨਾ ਨਹੀਂ ਚਾਹੀਦਾ। ਖੈਰ ਇਹ ਇੱਕ ਬੜੀ ਲੰਮੀ ਕਹਾਣੀ ਹੈ। ਇਹ ਬਹਰਹਾਲ ਉੱਥੋਂ ਨੱਸਣ 'ਚ ਕਾਮਯਾਬ ਹੋ ਜਾਂਦਾ ਵੇ, ਜ਼ਖਮੀ ਹੁੰਦਾ ਹੈ। ਉਸ ਤੋਂ ਬਾਅਦ ਇਹਦਾ ਇਲਾਜ ਵਗੈਰਾ ਹੁੰਦਾ ਵੇ। ਇਲਾਜ ਤੋਂ ਬਾਅਦ ਇਹ ਚਲਾ ਜਾਂਦਾ ਹੈ ਇਲਾਕਾ ਗੈਰ 'ਚ। ਇਲਾਕਾ ਗੈਰ 'ਚ ਜਾ ਕੇ ਹੁਣ ਇਹਨੇ ਭੱਥਾ ਵਸੂਲੀ ਸ਼ੁਰੂ ਕਰ ਦਿੱਤੀ। ਪੂਰੇ ਪੰਜਾਬ ਤੋਂ ਇਹਨੇ ਭੱਥਾ ਲਿਆ, ਕਈ ਪੁਲਿਸ ਮੁਕਾਬਲੇ ਕੀਤੇ, ਲੇਕਿਨ ਹਰ ਵਾਰੀ ਇਹ ਬਚ ਕੇ ਨਿਕਲ ਜਾਂਦਾ ਸੀ। ਇਹਦੀ ਜ਼ਿੰਦਗੀ ਦਾ ਇੱਕ ਹੋਰ ਪਹਿਲੂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਜਾਵਾਂ ਕਿ ਇਹਨੇ ਫਿਲਮ ਇੰਡਸਟਰੀ, ਪੰਜਾਬ ਦੀ ਜਿਹੜੀ ਫਿਲਮ ਇੰਡਸਟਰੀ ਹੈ, ਪ੍ਰੋਡਿਊਸਰਾਂ ਕੋਲੋਂ ਔਰ ਫਿਲਮ ਸਾਜ਼ਾਂ ਕੋਲੋਂ ਵੀ ਕਰੋੜਾਂ ਰੁਪਈਆ ਭੱਥੇ ਦੀ ਮਾਦੇ 'ਚ ਵਸੂਲ ਕੀਤਾ। ਔਰ ਉਹਨਾਂ ਦਿਨਾਂ ਦੇ ਵਿੱਚ ਇਹਨੇ ਫਿਲਮ ਸਾਜ਼ਾਂ ਨਾਲ ਫਿਲਮ ਬਣਾਉਣ ਲਈ ਪੈਸੇ ਵੀ ਇਨਵੈਸਟ ਕੀਤੇ ਔਰ ਇਸ ਹੱਦ ਤੱਕ ਆ ਗਿਆ ਕਿ ਕੋਈ ਵੀ ਫਿਲਮ ਇਹਦੀ ਇਜਾਜ਼ਤ ਤੋਂ ਬਗੈਰ ਨਹੀਂ ਸੀ ਬਣਦੀ। ਇੱਕ ਦਿਨ ਦਾ ਵਾਕਿਆ, ਐਵਰਨਿਊ ਸਟੂਡੀਓ ਦੇ ਕੋਲੋਂ ਇਹ ਲੱਗ ਰਿਹਾ ਸੀ, ਇਹਦੇ ਸਾਥੀ ਕਿਸੇ ਨੇ ਕਹਿ ਦਿੱਤਾ, ਖਬਰੇ ਐਵੇਂ ਹੀ ਕਹਿ ਦਿੱਤਾ ਕਿ ਇਹ ਸਾਹਮਣੇ ਰੀਮਾ ਦਾ ਘਰ ਹੈ ਤੇ ਇਹਨੇ ਰੀਮਾ ਦੇ ਘਰ ਉੱਤੇ ਬਿਲਾ ਵਜ੍ਹਾ ਫਾਇਰਿੰਗ ਕਰ ਦਿੱਤੀ। ਉਹਦੀ ਵਜ੍ਹਾ ਹੈ ਕਿ ਇਹ ਚਾਹੁੰਦਾ ਸੀ ਕਿ ਮੇਰੀ ਦਹਿਸ਼ਤ ਇੰਨੀ ਹੋਵੇ ਅਦਾਕਾਰਾਂ ਉੱਤੇ, ਉਹਨਾਂ ਨੂੰ ਪਤਾ ਲੱਗੇ ਕਿ ਮੈਂ ਕੌਣ ਹਾਂ। ਸੋ ਇਹਨੇ ਐਵੇਂ ਹੀ ਫਾਇਰਿੰਗ ਕਰ ਦਿੱਤੀ ਔਰ ਉਹਦਾ ਬਕਾਇਦਾ ਮਸ਼ਹੂਰੀ, ਉਹਦਾ ਚਰਚਾ ਕੀਤਾ ਕਿ ਇਹ ਫਾਇਰਿੰਗ ਮੈਂ ਕੀਤੀ ਹੈ। ਪੁਲਿਸ ਨੂੰ ਵੀ ਆਪ ਦੱਸਿਆ ਕਿ ਇਹ ਫਾਇਰਿੰਗ ਮੈਂ ਕੀਤੀ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਆਤਫ ਚੌਧਰੀ ਕੌਣ ਹੈ। ਫਿਰ ਇਹ ਕੀ ਕਰਦਾ, ਇਲਾਕਾ ਗੈਰ 'ਚ ਬਹਿ ਕੇ ਜਿਹੜੀ ਮਰਜ਼ੀ ਅਦਾਕਾਰਾਂ ਨੂੰ ਕਹਿੰਦਾ ਕਿ ਇੱਥੇ ਮੇਰੇ ਕੋਲ ਹਾਜ਼ਰ ਹੋ। ਵਿਚਾਰੀ ਡਰਦਿਆਂ ਹੋਇਆਂ, ਇਹਦੀ ਇੰਨੀ ਦਹਿਸ਼ਤ ਸੀ, ਇੰਨਾ ਖੌਫ ਸੀ ਕਿ ਉਹ ਇਲਾਕਾ ਗੈਰ 'ਚ ਹਾਜ਼ਰ ਹੋ ਜਾਂਦੀ ਸੀ ਆਪਣੀ ਜਾਨ ਬਚਾਉਣ ਲਈ। ਹੁਣ ਆਬਦ ਚੌਧਰੀ ਜਿਹੜਾ ਇਹਦਾ ਪ੍ਰੋਟੈਕਟਰ ਸੀ, ਜਿਹੜਾ ਇਹਦਾ ਪੁਸ਼ਤਪਨਾਹ ਬਣਿਆ ਹੋਇਆ ਸੀ, ਅਰਸ਼ਦ ਮੀਨ ਚੌਧਰੀ ਦੇ ਹੱਥੋਂ ਉਹ ਮਾਰਿਆ ਜਾਂਦਾ ਹੈ। ਜਦੋਂ ਉਹ ਕਤਲ ਹੋ ਜਾਂਦਾ ਵੇ, ਅਰਸ਼ਦ ਅਮੀਨ ਨੇ ਆਪ ਕੀਤਾ ਜਾਂ ਕਰਵਾਇਆ, ਬਹਰਹਾਲ ਉਹਦਾ ਉਹ ਕਤਲ ਜਿਹੜਾ ਅਰਸ਼ਦ ਅਮੀਨ ਤੇ ਪਿਆ ਸੀ ਕਿ ਉਹਨੇ ਮਰਵਾਇਆ ਵੇ ਜਾਂ ਮਾਰਿਆ ਵੇ, ਕਿਉਂਕਿ ਇਹ ਉਹਦਾ ਦੋਸਤ ਸੀ ਆਤਫ ਚੌਧਰੀ। ਆਤਫ ਚੌਧਰੀ ਹੁਣ ਅਰਸ਼ਦ ਅਮੀਨ ਚੌਧਰੀ ਦਾ ਦੁਸ਼ਮਣ ਬਣ ਜਾਂਦਾ ਵੇ। ਜਦੋਂ ਉਹਦਾ ਦੁਸ਼ਮਣ ਬਣ ਜਾਂਦਾ ਵੇ, ਉਹਨੇ
ਕਈ ਅਟੈਕ ਵੀ ਕੀਤੇ। ਉਹਦਾ ਅਰਸ਼ਦ ਅਮੀਨ ਦਾ ਇੱਕ ਦੋਸਤ ਜਿਹੜਾ ਹੈਗਾ ਬੜਾ ਕਰੀਬੀ, ਜਿਹਨੂੰ ਭਰਾ ਵੀ ਆਪਣਾ ਕਹਿੰਦਾ ਸੀ, ਉਹ ਵੀ ਆਤਫ ਚੌਧਰੀ ਦੇ ਹੱਥੋਂ ਮਾਰਿਆ ਗਿਆ, ਲੇਕਿਨ ਅਰਸ਼ਦ ਅਮੀਨ ਚੌਧਰੀ ਬਚਦਾ ਰਿਹਾ। ਬਹਰਹਾਲ ਅਰਸ਼ਦ ਅਮੀਨ ਚੌਧਰੀ ਇਹ ਸਮਝ ਚੁੱਕਿਆ ਸੀ ਕਿ ਇਹਦਾ ਜਦੋਂ ਵੀ ਹੱਥ ਪਿਆ ਇਹਨੇ ਮੈਨੂੰ ਮਾਰ ਦੇਣਾ, ਇਹਨੇ ਮੈਨੂੰ ਛੱਡਣਾ ਨਹੀਂ ਹੈ, ਲਿਹਾਜ਼ਾ ਜਾਂ ਇਹ ਗ੍ਰਿਫਤਾਰ ਹੋ ਕੇ ਜੇਲੇ ਜਾਵੇ ਜਾਂ ਇਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾਵੇ। ਪੰਜਾਬ ਦੀ ਪੁਲਿਸ ਤੇ ਇਹਨੂੰ ਕਦੀ ਵੀ ਫੜ ਨਹੀਂ ਸਕੀ, ਹਰ ਵਾਰੀ ਇਹ ਨਸ ਜਾਂਦਾ ਸੀ ਔਰ ਹੁਣੇ ਬੈਠਾ ਸੀ ਇਲਾਕਾ ਗੈਰ ਦੇ ਵਿੱਚ। ਅਰਸ਼ਦ ਅਮੀਨ ਨੇ ਕੀ ਕੀਤਾ ਕਿ ਉਹਨੇ ਇਲਾਕਾ ਗੈਰ, ਚੂੰਕਿ ਖਾਸਾਦਾਰ ਫੋਰਸ ਉੱਥੇ ਤਾਇਨਾਤ ਸੀ, ਉਹਨੇ ਖਾਸਾਦਾਰ ਫੋਰਸ ਨੂੰ ਅਪਰੋਚ ਕੀਤਾ ਕਿ ਇਸ ਨਾਂ ਦਾ ਇੱਕ ਮਫਰੂਰ ਜਿਹੜਾ ਹੈ ਉਹ ਇਲਾਕਾ ਗੈਰ ਹੈ ਤੁਹਾਡੇ ਕੋਲ ਮੌਜੂਦ ਹੈ, ਜਿਹਨੂੰ ਤੁਸੀਂ ਹੀ ਫੜ ਸਕਦੇ ਹੋ। ਉਹਨੇ ਉਹਨਾਂ ਨੂੰ ਪੈਸੇ ਪੂਸੇ ਵੀ ਲਾਏ, ਜੋ ਕਰ ਸਕਦਾ ਸੀ ਕੀਤਾ, ਕਿਉਂਕਿ ਅਰਸ਼ਦ ਅਮੀਨ ਚੌਧਰੀ ਪੰਜਾਬ ਦਾ ਇੱਕ ਬੜਾ ਵੱਡਾ ਨਾਂ ਹੋਇਆ ਵੇ, ਸਟੂਡੈਂਟ ਲੀਡਰ ਸੀ। ਔਰ ਸਟੂਡੈਂਟ ਲੀਡਰ ਤੋਂ ਬਾਅਦ ਮੈਂ ਸਮਝਣਾ ਕਿ ਐਡਾ ਵੱਡਾ ਸਟੂਡੈਂਟ ਲੀਡਰ ਹੋਰ ਕੋਈ ਵੀ ਨਹੀਂ ਹੋਇਆ। ਜਿਹੜੀ ਪੀਕ ਤੇ ਅਰਸ਼ਦ ਅਮੀਨ ਚੌਧਰੀ ਗਿਆ ਵੇ ਕਿ ਡਾਇਰੈਕਟ ਵਜ਼ੀਰ ਆਜ਼ਮ ਨੂੰ ਫੋਨ ਕਰਦਾ, ਠੀਕ ਹੈ, ਔਰ ਵਕਤ ਦਾ ਵਜ਼ੀਰ ਆਲਾ ਉਹਨੂੰ ਮਿਲਣ ਵਾਸਤੇ ਆਉਂਦਾ, ਇਸ ਹੱਦ ਤੱਕ ਅਰਸ਼ਦ ਅਮੀਨ ਚੌਧਰੀ ਸੀ। ਔਰ ਕੈਸੀ ਗੱਲ ਹੈ ਕਿ ਉਹ ਆਤਫ ਚੌਧਰੀ ਤੋਂ ਖਾਇਫ ਸੀ ਕਿ ਇਹਨੇ ਮੈਨੂੰ ਮਾਰ ਦੇਣਾ। ਉਹਨੇ ਖਾਸਾਦਾਰ ਫੋਰਸ ਨੂੰ ਅਪਰੋਚ ਕੀਤਾ, ਅਪਰੋਚ ਕਰਕੇ ਤੇ ਉਹਨਾਂ ਨੂੰ ਇਹ ਟਾਰਗੇਟ ਦੇ ਦਿੱਤਾ ਕਿ ਫਲਾਣੀ ਜਗ੍ਹਾ ਤੇ ਮੌਜੂਦ ਹੈ, ਉੱਥੇ ਰਹਿੰਦਾ ਹੈ, ਤੇ ਇਹਨੂੰ ਗ੍ਰਿਫਤਾਰ ਕਰੋ ਜਾਂ ਜ਼ਖਮੀ ਕਰੋ ਜਾਂ ਮਾਰ ਦਿਓ, ਜੋ ਵੀ ਕਰ ਸਕਦੇ ਹੋ। ਹੁਣ ਖਾਸਾਦਾਰ ਫੋਰਸ ਜਿਹੜੀ ਹੈ ਉਹ ਇਹਨੂੰ ਲੱਭਦੀ ਫਿਰਦੀ ਸੀ, ਉੱਥੋਂ ਮੌਕੇ ਦੀ ਤਲਾਸ਼ ਇਹ ਸੀ ਕਿ ਜਦੋਂ ਮੌਕਾ ਬਣੇ, ਕਿਉਂਕਿ ਇਹ ਜਦੋਂ ਵੀ ਨਿਕਲਦਾ ਸੀ ਪੂਰਾ ਗੈਂਗ ਇਹਦੇ ਨਾਲ ਹੁੰਦਾ ਸੀ ਔਰ ਅਸਲਾ, ਜਦੀਦ ਅਸਲਾ ਇਹਨਾਂ ਦੇ ਕੋਲ ਹੁੰਦਾ ਸੀ। ਇੱਕ ਦਿਨ ਆਤਫ ਚੌਧਰੀ ਆਪਣੇ ਇੱਕ ਸਾਥੀ ਸਮੇਤ ਉੱਥੋਂ ਨਿਕਲਦਾ ਸਿਗਰਟ ਲੈਣ ਵਾਸਤੇ, ਬਾਹਰ ਜਾਂਦਾ ਵੇ ਆਪਣੀ ਰਿਹਾਇਸ਼ ਤੋਂ। ਖਾਸਾਦਾਰ ਫੋਰਸ ਇਹਨੂੰ ਥੜਾ ਦੇ ਕੇ ਬੈਠੀ ਹੋਈ ਸੀ। ਖਾਸਾਦਾਰ ਫੋਰਸ ਨੇ ਇਹਦੇ ਤੇ ਫਾਇਰਿੰਗ ਕਰ ਦਿੱਤੀ, ਜਿਹਦੇ ਵਿੱਚ ਸ਼ਦੀਦ ਜ਼ਖਮੀ ਹੋ ਜਾਂਦਾ ਹੈ ਔਰ ਇਹਦਾ ਸਾਥੀ ਜਿਹੜਾ ਹੈ ਉਹ ਮਾਰਿਆ ਜਾਂਦਾ ਹੈ। ਜਦੋਂ ਇਹ ਜ਼ਖਮੀ ਹੋ ਜਾਂਦਾ ਹੈ ਤੇ ਇਹਨੂੰ ਪਿਸ਼ਾਵਰ ਦੇ ਹਸਪਤਾਲ ਵਿੱਚ ਪਹੁੰਚਾ ਦਿੱਤਾ ਜਾਂਦਾ ਵੇ, ਤੇ ਨਾਲ ਹੀ ਪੰਜਾਬ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਕਿ ਆਤਫ ਚੌਧਰੀ ਨਾਂ ਦਾ ਮਫਰੂਰ ਜਿਹੜਾ ਨਸਿਆ ਸੀ ਪੰਜਾਬ ਦੇ ਵਿੱਚੋਂ, ਉਹ ਇਸ ਟਾਈਮ ਜ਼ਖਮੀ ਹਾਲਤ ਵਿੱਚ ਪਿਸ਼ਾਵਰ ਦੇ ਇੱਕ ਹਸਪਤਾਲ ਦੇ ਵਿੱਚ ਮੌਜੂਦ ਹੈ, ਉਹਨੂੰ ਆ ਕੇ ਲੈ ਜਾਓ। ਇਹ ਇਤਲਾਹ ਮਿਲਦੀ ਹੈ ਆਬਦ ਬਾਕਸਰ ਨੂੰ। ਆਬਦ ਬਾਕਸਰ ਨਾਲ ਇਹਦਾ ਰਿਵਾਜ਼ ਗਾਰਡਨ ਵਿੱਚ ਵੀ ਮੁਕਾਬਲਾ ਹੋ ਚੁੱਕਿਆ ਸੀ ਔਰ ਇਹਦੇ ਕਾਫੀ ਸਾਰੇ ਕੇਸਿਸ ਜਿਹੜੇ ਨੇ ਉਹ ਆਬਦ ਬਾਕਸਰ ਵੇਖ ਰਿਹਾ ਸੀ, ਔਰ ਇਹਦੀ ਵਜ੍ਹਾ ਤੋਂ ਹੀ ਆਬਦ ਬਾਕਸਰ ਨੂੰ ਥਾਣਾ ਸਾਂਧੇ ਵਿੱਚ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਇਹਦੇ ਕੇਸਿਸ ਨੂੰ ਵੇਖੇ ਔਰ ਇਹਨੂੰ ਅੰਜਾਮ ਤੱਕ ਅਪੜਾਵੇ, ਲੇਕਿਨ ਆਬਦ ਬਾਕਸਰ ਦੇ ਹੱਥੀਂ ਨਾ ਆ ਸਕਿਆ। ਹੁਣ ਆਬਦ ਬਾਕਸਰ ਜਾਂਦਾ ਹੈ ਹਸਪਤਾਲ ਪਿਸ਼ਾਵਰ ਦੇ ਵਿੱਚ ਇਹਨੂੰ ਲੈਣ ਵਾਸਤੇ, ਤੇ ਉਹਦਾ ਇੱਕ ਡਾਇਲੌਗ ਸੀ, ਉਹ ਜਦੋਂ ਵੀ ਕਿਸੇ ਨੂੰ ਬੁਲਾਉਂਦਾ ਸੀ ਉਹ ਕਹਿੰਦਾ ਸੀ ਮੁਹੱਬਤ ਜੀ। ਤੇ ਉਹਨੇ ਜਦੋਂ ਆਬਦ ਬਾਕਸਰ ਨੂੰ ਵੇਖਿਆ ਤੇ ਕਹਿੰਦਾ ਕਿ ਮੁਹੱਬਤ ਜੀ ਆ ਗਏ ਹੋ ਮੈਨੂੰ ਲੈਣ ਵਾਸਤੇ? ਉਹਨੇ ਕਿਹਾ ਹਾਂ ਮੈਂ ਆ ਗਿਆ ਵਾਂ। ਤੋ ਲੇਕਿਨ ਆਬਦ ਬਾਕਸਰ ਦੱਸਦਾ ਹੈ ਕਿ ਉਹ ਇੰਤਹਾਈ ਬਲੀਡਿੰਗ ਦੀ ਵਜ੍ਹਾ ਤੋਂ ਇੰਤਹਾਈ ਕਮਜ਼ੋਰ ਹੋ ਚੁੱਕਿਆ ਸੀ ਜਦੋਂ ਮੈਂ ਉਹਨੂੰ ਲੈਣ ਵਾਸਤੇ ਗਿਆ ਵਾਂ। ਤੇ ਉਹਨੇ ਕਿਹਾ ਯਾਰ ਆਬਦ ਬਾਕਸਰ ਗੱਲ ਇਹ ਵੇ ਕਿ ਮੇਰਾ ਟਾਈਮ ਪੂਰਾ ਹੋ ਗਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਵਾਂ। ਉਹਨੇ ਕਿਹਾ ਹਾਂ ਦੱਸ ਕੀ ਗੱਲ ਹੈ? ਉਹਨੇ ਕਿਹਾ ਵੇਖ ਮੇਰੇ ਤੇ ਬਹੁਤ ਸਾਰੇ ਕੇਸਿਸ ਨੇ, ਮੈਨੂੰ ਯਕੀਨ ਹੈ ਇਸ ਗੱਲ ਦਾ ਕਿ ਪੁਲਿਸ ਨੇ ਮੈਨੂੰ ਸਪੇਅਰ ਨਹੀਂ ਕਰਨਾ, ਪੁਲਿਸ ਨੇ ਮੈਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦੇਣਾ ਹੈ, ਲੇਕਿਨ ਤੇਰੇ ਅੱਗੇ ਮੈਂ ਇੱਕ ਦਰਖਾਸਤ ਕਰਨਾ ਚਾਹੁੰਦਾ ਵਾਂ, ਤੂੰ ਨਾਮਵਰ ਆਦਮੀ ਹੈ, ਬਹਾਦਰ ਆਦਮੀ ਹੈ, ਮੇਰਾ ਖੂਨ ਆਪਣੇ ਹੱਥਾਂ ਉੱਤੇ ਨਾ ਲਵੀਂ, ਕਿਸੇ ਹੋਰ ਦੇ ਹੱਥੋਂ ਮੈਨੂੰ ਮਰਨ ਦੇਵੀਂ, ਤੂੰ ਮੈਨੂੰ ਨਾ ਮਾਰੀ। ਖੈਰ ਆਬਦ ਬਾਕਸਰ ਕਹਿੰਦਾ ਕਿ ਮੇਰੀਆਂ ਅੱਖਾਂ 'ਚ ਅਥਰੂ ਆ ਗਏ ਉਹਦੀ ਕਹਾਣੀ ਸੁਣ ਕੇ ਕਿ ਇਹ ਉਹ ਬੰਦਾ ਵੇ ਜਿਹੜਾ ਗੱਲ ਕਰਨ ਤੋਂ ਪਹਿਲੇ ਕਲਾਸ਼ਨਕੋਫ ਦਾ ਛੱਟਾ ਮਾਰ ਦਿੰਦਾ ਹੁੰਦਾ ਸੀ, ਜਿਹੜਾ ਗੱਲ ਕਰਦਾ ਹੀ ਨਹੀਂ ਸੀ। ਉਹ ਕਹਿੰਦਾ ਸੀ ਕਿ ਮੇਰੀ ਕਲਾਸ਼ਨਕੋਫ ਗੱਲ ਕਰੇਗੀ, ਔਰ ਅੱਜ ਇਹਦੇ ਹਾਲਾਤ ਇਹਦੇ ਤੇ ਵਕਤ ਨੇ ਐਸਾ ਪਲਟਾ ਖਾਧਾ ਹੈ ਕਿ ਉਹ ਬੰਦਾ ਹੈ ਕਿ ਮੈਨੂੰ ਕਹਿਣ ਡਿਆ ਕਿ ਤੂੰ ਮੈਨੂੰ ਮਾਰਨਾ ਨਹੀਂ। ਉਹ ਕਹਿੰਦਾ ਠੀਕ ਹੈ ਮੈਂ ਤੈਨੂੰ ਨਹੀਂ ਮਾਰਾਂਗਾ। ਖੈਰ ਆਬਦ ਬਾਕਸਰ ਲੈ ਕੇ ਉਹਨੂੰ ਲਾਹੌਰ ਆ ਜਾਂਦਾ ਹੈ। ਲਾਹੌਰ ਦੇ ਵਿੱਚ ਆ ਕੇ ਉਹਦਾ ਪਹਿਲੇ ਇਲਾਜ ਕਰਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨੂੰ ਥਾਣਾ ਸਾਂਧਾ ਦੇ ਵਿੱਚ ਮੁੰਤਕਿਲ ਕਰ ਦਿੱਤਾ ਜਾਂਦਾ ਹੈ ਤਫਤੀਸ਼ ਲਈ। ਹੁਣ ਆਬਦ ਬਾਕਸਰ ਕਹਿੰਦਾ ਹੈ ਕਿ ਚੂੰਕਿ ਮੈਂ ਉੱਥੇ ਤਾਇਨਾਤ ਸਾਂ ਤਾਂ ਮੈਂ ਇਹਦੇ ਨਾਲ ਵਾਅਦਾ ਵੀ ਕਰ ਚੁੱਕਿਆ ਸੀ ਕਿ ਮੈਂ ਤੈਨੂੰ ਮਾਰਾਂਗਾ ਨਹੀਂ, ਇਸ ਵਾਸਤੇ ਮੈਂ ਥਾਣਾ ਸਾਂਧਾ ਦੇ ਵਿੱਚੋਂ ਤਬਾਦਲਾ ਕਰਵਾ ਲਿਆ। ਉਹਦਾ ਤਬਾਦਲਾ ਹੋ ਜਾਂਦਾ ਹੈ ਤੇ ਉੱਥੇ ਨਵਾਂ ਜਿਹੜਾ ਹੈਗਾ ਉਹ SHO ਤਾਇਨਾਤ ਹੋ ਜਾਂਦਾ ਵੇ। ਤੋ ਉਹ ਨਵਾਂ SHO ਜਿਹੜਾ ਇੱਕ ਦਿਨ ਇਹਨੂੰ ਨਿਸ਼ਾਨਦੇਹੀ ਲਈ ਰਿਵਾਜ਼ ਗਾਰਡਨ, ਜਿੱਥੇ ਇਹਨੇ ਪੁਲਿਸ ਮੁਕਾਬਲਾ ਕੀਤਾ ਹੈ ਸੀ ਪ੍ਰੋਫੈਸਰ ਦੇ ਘਰ, ਉੱਥੇ ਨਿਸ਼ਾਨਦੇਹੀ ਲਈ ਲੈ ਕੇ ਜਾਂਦਾ ਵੇ ਤੇ ਉੱਥੇ ਪੁਲਿਸ ਮੁਕਾਬਲੇ ਦੇ ਵਿੱਚ ਇਹਨੂੰ ਪਾਰ ਕਰ ਦਿੱਤਾ ਜਾਂਦਾ ਵੇ। ਨਾਜ਼ਰੀਨ, ਲੋਹਾਰੀ ਦੀਆਂ ਗਲੀਆਂ 'ਚ ਖੇਡ ਕੇ ਵੱਡਾ ਹੋਣ ਵਾਲਾ ਆਤਫ ਚੌਧਰੀ ਔਰ ਡਾਨ ਆਫ ਪੰਜਾਬ ਅਖਵਾਨ ਵਾਲਾ ਆਤਫ ਚੌਧਰੀ, ਉਹਦਾ ਅੰਜਾਮ ਇੰਜ ਹੋਇਆ। ਨਾਜ਼ਰੀਨ, ਕਹਾਣੀਆਂ ਸੁਣਾਉਣ ਦਾ ਮਕਸਦ ਸਿਰਫ ਤੁਹਾਨੂੰ ਇਹ ਦੱਸਣਾ ਨਹੀਂ ਹੁੰਦਾ ਕਿ ਕੌਣ ਕੌਣ ਡਾਨ ਹੋਇਆ ਹੈ, ਇਹ ਆਗਾਹੀ ਦੇਣਾ ਵੀ ਹੁੰਦਾ ਵੇ ਕਿ ਆਪਣੀ ਨੌਜਵਾਨ ਨਸਲ ਨੂੰ ਇਹਨਾਂ ਕੰਮਾਂ ਤੋਂ ਬਚਾ ਕੇ ਰੱਖੋ। ਮਿਲਦੇ ਹਾਂ ਕਿਸੇ ਹੋਰ ਸਟੋਰੀ ਨਾਲ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।